ਯਾਨੀ ਬੰਦਾ ਬੇਸ਼ੱਕ ਸਰਦਾਰ ਹੋਵੇ ਬੇਗਮ ਤੋਂ ਡਰਦਾ ਹੀ ਹੈ। ਇਹਦੇ 'ਚ ਕੋਈ ਸ਼ੱਕ ਹੈ? ਤੂੰ ਆਪਣੀ ਗੱਲ ਕਰਨਾ ਪਹਿਲੇ, ਮੈਂ ਤੇ ਫਿਰ ਮੇਰੀ ਤੇ ਫਿਰ ਲਾਈਵ ਨਿਕਲ ਗਈ। अस्सलामुअलैकुम सत श्री अकाल। तुसी देख रहे हो PPTV और मैं हाँ इरफान समोर। ਅਸੀਂ ਅੱਜ ਕਰਤਾਰਪੁਰ ਸਾਹਿਬ ਆਏ ਹਾਂ ਇੱਥੇ ਔਰ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਅੱਜ ਇੱਥੇ ਦੇ ਲੋਕਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਸਿੱਖ ਸੰਗਤਾਂ ਆ ਰਹੀਆਂ ਨੇ, ਜਿਹੜੇ ਜਨਮ ਅਸਥਾਨ ਆਏ ਸੀ ਉੱਥੋਂ ਹੁੰਦੇ ਡਿਫਰੈਂਟ ਗੁਰਦੁਆਰਿਆਂ ਦੀ ਯਾਤਰਾ ਕਰਦੇ ਅੱਜ ਇੱਥੇ ਕਰਤਾਰਪੁਰ ਸਾਹਿਬ ਆ ਰਹੇ ਨੇ, ਲੇਕਿਨ ਅਸੀਂ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਹਾਂ। ਤੇ ਜਿਹੜੇ ਇਸ ਟਾਈਮ ਵਿਜ਼ਿਟਰ ਆ ਰਹੇ ਨੇ ਕੋਰੀਡੋਰ ਰਾਹੋਂ ਡਾਇਰੈਕਟ ਇੰਡੀਆ ਤੋਂ ਆ ਰਹੇ ਨੇ, ਜਿਹੜੇ ਜਨਮ ਅਸਥਾਨ ਨਹੀਂ ਗਏ ਸੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਜ਼ਰਾ ਉਹਨਾਂ ਦੇ ਵਿਚਾਰ ਜਾਣਦੇ ਹਾਂ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ, ਉੱਥੇ ਕਿਉਂ ਨਹੀਂ ਆਏ ਔਰ ਇੱਥੇ ਆ ਰਹੇ ਨੇ। ਸਤਿ ਸ਼੍ਰੀ ਅਕਾਲ ਔਰ ਵੈਲਕਮ ਟੂ ਪਾਕਿਸਤਾਨ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਰਦਾਰ ਜੀ ਕੀ ਨਾਮ ਆ ਆਪਣਾ? BS ਸੇਠੀ। BS ਸੇਠੀ ਸਾਹਿਬ ਕੀ ਕਰਦੇ? ਮੈਂ ਰਿਟਾਇਰਡ ਹਾਂ ਬੈਂਕ। ਅੱਛਾ, ਬੈਂਕ ਤੋਂ ਰਿਟਾਇਰਡ ਆ। ਸਰਦਾਰ ਜੀ ਪਹਿਲੀ ਵਾਰ ਇੱਥੇ ਆਉਣ ਹੋਇਆ ਜਾਂ ਪਹਿਲਾਂ ਵੀ ਆਉਂਦੇ ਰਹਿੰਦੇ? ਨਹੀਂ, ਕਰਤਾਰਪੁਰ ਪਹਿਲੀ ਵਾਰੀ ਆਇਆ। ਅੱਛਾ, ਇਸ ਤੋਂ ਇਲਾਵਾ ਜਨਮ ਅਸਥਾਨ ਨਨਕਾਣਾ ਸਾਹਿਬ ਜਾਣਾ ਹੋਇਆ? ਹਾਂ, ਨਨਕਾਣਾ ਸਾਹਿਬ, ਪੰਜਾ ਸਾਹਿਬ, ਚੂਨਾ ਮੰਡੀ ਹੋ ਕੇ ਆਇਆ ਮੈਂ। ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ 'ਤੇ ਵੀ ਹੋ ਕੇ ਆਇਆ, ਪਰ ਉਹ ਕਾਫੀ ਪੁਰਾਣੀ ਗੱਲ ਹੋ ਗਈ। ਉਹ ਬਹੁਤ 30-35 ਸਾਲ ਹੋ ਗਏ। ਯਾਨੀ ਤੁਸੀਂ ਜਵਾਨੀ 'ਚ ਗਏ ਸੀਗੇ? ਇਹ ਤਾਂ ਮੈਂ ਹੁਣ ਕਿਹੜਾ ਬੁੱਢਾ। ਮੈਂ ਜੀ ਆਪਣੇ ਅਲਫਾਜ਼ ਵਾਪਸ ਲੈਂਦਾ ਹੈ ਵਾਂ। ਤੁਸੀਂ ਬਿਲਕੁਲ ਕੋਈ ਨਹੀਂ ਬੁੱਢੇ, ਕਹਿੰਦੇ ਨੇ ਨਾ ਇਨਸਾਨ ਨੂੰ ਲੁਕਤ ਨਾ ਦੇਖੋ ਤੇ ਦਿਲ ਨੂੰ ਦੇਖੋ ਕਿੰਨਾ ਕੁ ਜਵਾਨ ਹੈਗਾ। ਤੇ ਤੁਸੀਂ ਕੀ ਕਹੋਗੇ, ਤੁਸੀਂ ਪਹਿਲੀ ਵਾਰ ਆਏ ਜਾਂ ਤੁਸੀਂ ਵੀ ਆਉਂਦੇ ਰਹਿੰਦੇ? ਨਹੀਂ ਨਹੀਂ, ਮੈਂ ਪਹਿਲੀ ਵਾਰ ਹੀ ਆਈ ਹਾਂ। ਹਾਂਜੀ, ਔਰ ਆ ਕੇ ਬੜਾ ਅੱਛਾ ਹੀ ਲੱਗਿਆ। ਦਰਸ਼ਨ ਹੋ ਗਏ ਗੁਰੂ ਮਹਾਰਾਜ ਦੇ, ਬਹੁਤ ਵਧੀਆ ਲੱਗਿਆ। ਪਹਿਲਾਂ ਤਾਂ ਮੈਂ ਸ਼ਾਇਦ ਅੰਕਲ ਜੀ ਕਹਿੰਦਾ, ਲੇਕਿਨ ਹੁਣ ਭਾਜੀ ਕਵਾਂਗਾ। ਤੇ ਭਾਜੀ ਜਦੋਂ ਗਏ ਸੀ ਇਕੱਲੇ ਹੀ ਗਏ ਸੀ, ਤੁਹਾਨੂੰ ਨਹੀਂ ਸੀ ਲੈ ਕੇ ਗਏ ਜਾਂ ਉਦੋਂ ਮੈਰਿਜ ਨਹੀਂ ਸੀ ਹੋਈ? ਨਹੀਂ, ਉਹ ਪਹਿਲੇ ਹੀ ਗਏ ਸੀ, ਮੈਰਿਜ ਤੋਂ ਪਹਿਲੇ ਹੀ ਗਏ ਸੀ। ਹਾਂਜੀ, ਬੜੀ ਪੁਰਾਣੀ ਗੱਲ ਹੈ ਜੀ। ਮੈਂ ਜਿਹੜੀ ਗੱਲ ਕਹਿ ਰਿਹਾ ਬਹੁਤ ਪੁਰਾਣੀ ਗੱਲ ਹੈ। ਅੱਛਾ, ਤੇ ਬਹੁਤ ਪੁਰਾਣੀ ਗੱਲ ਹੈ ਤੇ ਉਹਦੇ ਬਾਅਦ ਨਹੀਂ ਜਾਣਾ ਹੋਇਆ, ਕੀ ਵਜ੍ਹਾ ਬਣੀ? ਬਸ ਮਸਰੂਫੀਆਤ ਰਹੀਆਂ, ਨਹੀਂ ਨਾ ਸਰਵਿਸ 'ਚੋਂ ਨਿਕਲਣ ਹੋਇਆ, ਨਾ ਫੈਮਿਲੀ 'ਚੋਂ ਨਿਕਲਣ ਹੋਇਆ। ਬਸ ਹੁਣ ਜ਼ਰਾ ਫਰੀ ਆ ਤੇ ਫਿਰ ਜ਼ਰਾ ਇੱਧਰ ਉੱਧਰ ਆਉਣਾ ਜਾਣਾ ਸ਼ੁਰੂ ਹੋ ਗਿਆ। ਅੱਛਾ, ਤੇ ਕਿਹਦਾ ਲੱਗਾ ਸੀ ਪਾਕਿਸਤਾਨ ਜਦੋਂ ਤੁਸੀਂ ਗਏ ਸੀ? ਉਦੋਂ ਲੋਕੀ ਉੱਥੋਂ ਦੇ ਔਰ ਉੱਥੋਂ ਦੇ ਸਾਰੇ ਸਰਕਮਸਟੈਂਸਿਸ ਜੋ ਹੈ ਸਨ? ਨਹੀਂ, ਉਸ ਟਾਈਮ ਤੇ ਮਾਹੌਲ ਕੋਈ ਇੰਨਾ ਵਧੀਆ ਨਹੀਂ ਸੀ ਹੈਗਾ ਦੋਵਾਂ ਪਾਸੇ, ਪਰ ਉਹ ਕੋਈ ਇੰਨਾ ਵਧੀਆ ਐਕਸਪੀਰੀਅੰਸ ਵੀ ਨਹੀਂ ਸੀ। ਤੇ ਠੀਕ ਹੈ, ਮਤਲਬ ਮਾਹੌਲ ਠੀਕ ਹੋਣਾ ਚਾਹੀਦਾ, ਦੋਵਾਂ ਪਾਸੇ ਠੀਕ ਹੋਵੇ ਮਾਹੌਲ ਤੇ ਫਿਰ ਹੀ ਗੱਲ ਬਣਦੀ ਹੈ। ਅੱਛਾ, ਤੇ ਹੁਣ ਕੀ ਕਹਿੰਦੇ ਹੋ ਮੌਜੂਦਾ ਮਾਹੌਲ ਦੇ ਬਾਰੇ 'ਚ, ਹਾਲਾਤ ਦੇ ਬਾਰੇ? ਨਹੀਂ, ਇੱਥੇ ਆ ਕੇ ਚੰਗਾ ਲੱਗਿਆ, ਅੱਛਾ ਲੱਗਿਆ, ਖੁਸ਼ੀ ਹੋਈ ਹੈ ਔਰ ਇੱਕ ਰਿਲੀਫ ਮਹਿਸੂਸ ਕੀਤਾ ਕਿ ਚਲੋ ਜੇ ਇਹ ਮਾਹੌਲ ਇਸੇ ਤਰ੍ਹਾਂ ਅੱਗੇ ਵਧੇ ਤੇ ਦੋਵਾਂ ਮੁਲਕਾਂ ਵਾਸਤੇ, ਦੋਵਾਂ ਪਾਸੇ ਦੇ ਪੰਜਾਬੀਆਂ ਵਾਸਤੇ ਬਹੁਤ ਵਧੀਆ ਹੈਗਾ। ਖਾਸ ਤੌਰ ਦੇ ਉੱਤੇ ਮੈਂ ਤਾਂ ਕਹਾਂਗਾ, ਅਸੀਂ ਅਗਰ ਪੰਜਾਬੀ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ ਤੇ ਪੰਜਾਬੀਆਂ ਦੇ ਪੁਆਇੰਟ ਆਫ ਵਿਊ ਨਾਲ, ਤੇ ਅਗਰ ਮਾਹੌਲ ਅਗਰ ਠੀਕ ਹੋਵੇ ਤਾਂ ਬਹੁਤ ਵਧੀਆ ਹੈ। ਜਿਹੜੀ ਵੰਡ ਸਾਡੇ 'ਚ ਪਈ ਹੋਈ ਹੈ, ਅਗਰ ਵੰਡ ਖਤਮ ਹੋ ਸਕੇ ਤਾਂ ਅੱਛੀ ਗੱਲ ਹੈ। ਅੱਛਾ, ਤੇ ਜਿਹੜੇ ਇੱਥੇ ਯਾਤਰੀ ਆਉਂਦੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਉੱਥੇ ਹੁੰਦੀ ਹੈ ਵਾਪਸ ਗਿਆ? ਨਹੀਂ, ਅਜੇ ਤੱਕ ਤਾਂ ਕੋਈ ਐਸਾ ਬਣਿਆ ਨਹੀਂ, ਬਟ ਹਾਂ ਇੱਕ ਦੋ ਬੰਦਿਆਂ ਨਾਲ ਫੋਨ 'ਤੇ ਜ਼ਰੂਰ ਗੱਲਬਾਤ ਹੋਈ ਜਿਹੜੇ ਇੱਥੋਂ ਕਰਤਾਰਪੁਰ ਤੋਂ ਹੋ ਕੇ। 2 ਸਾਲ ਤੇ ਹੁਣ 2 ਸਾਲ ਤੋਂ ਤਾਂ ਬੰਦ ਹੀ ਸੀਗਾ ਸਾਰਾ ਕੁਝ, ਪੂਰੀ ਦੁਨੀਆ ਹੀ ਬੰਦ ਸੀ। ਤੇ ਇਹੋ ਜਿਹਾ ਅਜੇ ਤਾਂ ਕੋਈ ਨਹੀਂ। ਹੁਣ ਅਸੀਂ ਜਾਵਾਂਗੇ ਜ਼ਰੂਰ, ਸਾਡੇ ਨਾਲ ਜ਼ਰੂਰ ਇੰਟਰੈਕਟ ਕਰਨਗੇ ਲੋਕੀ ਸਾਰੇ। ਤੇ ਆਪਣਾ ਹੁਣ ਕਦੋਂ ਤੱਕ ਦਾ ਪਲਾਨ ਹੈ ਜਾਣ ਦਾ ਉੱਥੇ ਨਨਕਾਣਾ ਸਾਹਿਬ? ਉਹ ਤਾਂ ਮਹਾਰਾਜ, ਉਹ ਤਾਂ ਬਾਬੇ ਨਾਨਕ ਨੂੰ ਪਤਾ ਹੈ ਜੀ। ਹੁਣ ਵੀ ਜਿਹੜਾ ਹੈ ਸਾਡਾ ਇੱਕ ਟਾਈਮ ਦੇ ਉੱਤੇ ਤਾਂ ਇਹ ਹੋ ਹੀ ਗਿਆ ਸੀਗਾ ਕਿ ਸਾਡੇ ਆਥੋਰਾਈਜੇਸ਼ਨ ਨਹੀਂ ਆਈ, ਤੇ ਅਸੀਂ ਵੀ ਮਾਯੂਸ ਹੋ ਗਏ ਸੀਗੇ ਕਿ ਸ਼ਾਇਦ ਨਹੀਂ ਹੈ। ਰਾਤ ਆਥੋਰਾਈਜੇਸ਼ਨ ਆਈ, ਸਵੇਰੇ ਅਸੀਂ ਇੱਥੇ ਆ ਗਏ ਬਿਨਾਂ ਹੀ ਕੁਛ। ਉਹਦੀ ਕਿਰਪਾ ਹੈ, ਜਦੋਂ ਉਹਦੀ ਕਿਰਪਾ ਹੋ ਜਾਏਗੀ ਸਾਰੀਆਂ ਥਾਵਾਂ 'ਤੇ ਚਲੇ ਜਾਵਾਂਗੇ। ਜਿੱਥੋਂ ਦਾ ਪਾਣੀ ਪੀਣਾ ਉੱਥੇ ਆਪੇ ਬਾਬੇ ਨੇ ਲੈ ਜਾਣਾ। ਅੱਛਾ ਜੀ, ਬਿਲਕੁਲ। ਜਦੋਂ ਬਾਬਾ ਜੀ ਕਿਰਪਾ ਕਰਨਗੇ ਤਾਂ ਜ਼ਰੂਰ ਤੁਸੀਂ ਜਾਓਗੇ, ਲੇਕਿਨ ਤੁਸੀਂ ਆਪੇ ਕੋਈ ਪਲਾਨ ਕੀਤਾ ਹੈ ਜਾਣ ਦਾ?
बस माहौल अच्छा रहे, बाबा जी कृपा करन तां ही है, उसकी आज्ञा के बिना तो कुछ भी नहीं होना। लाइक सारे अच्छे रहन, सब वास्ते अच्छा ही है बस। ਅੱਛਾ ਤੇ ਤੁਸੀਂ ਹਾਊਸ ਵਾਈਫ ਹੋ ਜਾਂ ਕੁਝ ਕਰਦੇ? मैं हाउस वाइफ हाँ। ਅੱਛਾ ਤੇ ਇੱਥੇ ਕੁਝ ਮੁਸਲਮਾਨ ਲੋਕਾਂ ਨਾਲ ਪਾਕਿਸਤਾਨੀਆਂ ਨਾਲ ਮੁਲਾਕਾਤ ਵਗੈਰਾ ਹੋਈ ਹੈ, ਕੋਈ ਇੰਟਰੈਕਸ਼ਨ ਹੋਇਆ? ਤੁਹਾਡੇ ਨਾਲ ਹੀ ਹੋ ਰਿਹਾ ਤੁਹਾਡੇ ਨਾਲ ਹੀ ਹੋ ਰਿਹਾ। सब अच्छे ने, बहुत अच्छा एटमॉस्फेयर है और फ्रेंडली रिलेशंस हैं। अच्छा लग रहा है सब नाल गलबात करके, कोई ऐसी परेशानी वाली गल नहीं है। ਇਹ ਘਰ 'ਚ ਵੀ ਇੰਜ ਨੇ ਜਾਂ ਸਿਰਫ ਇਹ ਚੈਨਲ ਤੇ ਇੱਥੇ ਟੀਵੀ ਤੇ ਦਿਖਾਉਣ ਲੱਗੇ? स्टाइल ही यही है और अच्छा लगता है स्टाइल। ਤੇ ਤੁਹਾਡਾ ਕੀ? मेरा भी जो है इस समय उस तरह ही है हमेशा ही। मन ऐसा जरा कुछ छेड़ के दिखावा देखो। कुछ नहीं है। ਮਧੂਮੱਖੀ ਨੂੰ ਹੱਥ ਲਾ ਕੇ ਦੇਖੋ ਫਿਰ ਪਤਾ ਲੱਗਦਾ। ਤੇ ਭਾਬੀ ਜੀ ਤੇ ਆਪਣਾ ਤੁਸੀਂ ਤੇ ਇੱਥੇ ਹੀ ਮਹਿਸੂਸ ਹੋ ਰਿਹਾ ਕਿ ਇਹਨਾਂ ਦੇ ਸਾਹਮਣੇ ਬਹੁਤ ਘੱਟ ਬੋਲ ਰਹੇ ਹੋ? नहीं ऐसा नहीं है, ऐसा भी कुछ नहीं है। बाकी हुन अच्छे जवाब दे रहे ने तो ठीक है ना, हुन लड़ना तो नहीं है ना ਝਾੜ इत्थे। ਦੇਣਾ ਚੜਾਈ ਜਾ ਫਿਰ ਮੈਂ ਘਰ ਵੀ ਜਾਣਾ ਵਾਪਸ। ਯਾਨੀ ਬੰਦਾ ਬੇਸ਼ੱਕ ਸਰਦਾਰ ਹੋਵੇ, ਬੇਗਮ ਤੋਂ ਡਰਦਾ ਹੀ ਏ। ਇਹਦੇ ਚ ਕੋਈ ਸ਼ੱਕ ਹੈ? ਤੂੰ ਆਪਣੀ ਗੱਲ ਕਰਨਾ ਪਹਿਲੇ, ਮੈਂ ਤੇ ਫਿਰ ਮੇਰੀ ਤੇ ਫਿਰ ਲਾਈਵ ਨਿਕਲ ਗਈ। ਜੀ ਅੱਲਾ ਦਾ ਸ਼ੁਕਰ ਹੈ, ਮੇਰਾ ਅਜੇ ਤੱਕ ਐਕਸਪੀਰੀਅੰਸ ਨਹੀਂ ਹੋਇਆ। टोन यही है, उन्हों का स्टाइल यही है, उन्होंने इस तरह ही गल करनी है, चाहे वो वर्किंग ही सी, चाहे हुण घर ही चन, चाहे इत्थे बैठे ने, उन्होंने स्टाइल यही है, वो यूज़ करना है उन्होंने। ਮੇਰੇ ਸਾਹਮਣੇ ਐਸਪੀ ਐਸਐਸਪੀ ਡੀਐਸਪੀ ਡੀਸੀ ਪ੍ਰਾਈਮ ਮਿਨਿਸਟਰ ਕੋਈ ਹੈਗਾ, ਮੇਰੀ ਟੋਨ ਇਹੀ ਹੈ। ਐਂਡ ਐਵਰੀਬਾਡੀ ਇਜ਼ ਅਫਰੇਡ ਆਫ ਇਟ ਕਿ ਵੀ ਉਸ ਬੰਦੇ ਨਾਲ ਜਾ ਕੇ ਗੱਲ ਕਰਨੀ, ਜ਼ਰਾ ਸੋਚ ਸਮਝ ਕੇ ਕਰੀਏ ਗੱਲ। GHQ ਦੇ ਬਾਰੇ 'ਚ ਕੀ ਖਿਆਲ ਹੈ GHQ ਦੇ ਬਾਰੇ 'ਚ ਕੀ ਖਿਆਲ? ਨਹੀਂ ਉਹ ਤਾਂ ਫਿਰ ਜੋ ਹੈ ਸੋ ਹੈ, ਉਹ ਨਹੀਂ ਪੁੱਛੋ ਤੇ ਠੀਕ ਗੱਲ ਹੈਗੀ ਹੈ। ਅੱਛਾ ਜੀ, ਚਲੋ ਠੀਕ ਹੈ। ਜਿਹੜੇ ਲੋਕੀ ਇੱਥੇ ਨਹੀਂ ਆ ਸਕੇ ਔਰ ਤੁਹਾਨੂੰ ਦੇਖ ਰਹੇ ਨੇ ਕੈਮਰੇ ਦੀ ਰਾਹੀਂ ਪਾਕਿਸਤਾਨ 'ਚ ਜਾਂ ਹਿੰਦੁਸਤਾਨ 'ਚ ਸਪੈਸ਼ਲੀ, ਜਿਹੜੇ ਨਹੀਂ ਆ ਸਕੇ ਪਾਕਿਸਤਾਨੀ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ? ਮੈਸੇਜ ਕੀ ਹੈ ਜੀ, ਮਤਲਬ ਇੱਕ ਮਾਹੌਲ ਠੀਕ ਹੋਣਾ ਚਾਹੀਦਾ, ਸਭ ਵਾਸਤੇ ਅੱਛਾ ਰਹੇ, ਮਾਹੌਲ ਠੀਕ ਹੋਵੇ। ਅੱਛਾ ਮੌਜੂਦਾ ਮਾਹੌਲ ਤੁਹਾਨੂੰ ਠੀਕ ਨਹੀਂ ਲੱਗ ਰਿਹਾ? ਨਹੀਂ ਹੈ, ਮਤਲਬ ਰਹਿਣਾ, ਮੈਂ ਤਾਂ ਕਿਹਾ ਰਹਿਣਾ ਚਾਹੀਦਾ, ਮਾਹੌਲ ਠੀਕ ਰਹਿਣਾ ਚਾਹੀਦਾ। ਇੱਕ ਜਿਹੜੀਆਂ ਵਖਰੇਵੇਂ ਪਏ ਹੋਏ ਆ ਉਹ ਖਤਮ ਹੋਣੇ ਚਾਹੀਦੇ ਨੇ। ਵਖਰੇਵੇਂ ਚਾਹੇ ਮਜ਼ਹਬੀ ਨੇ ਚਾਹੇ ਸਿਆਸੀ ਨੇ, ਉਹ ਨਹੀਂ ਹੋਣੇ ਚਾਹੀਦੇ। ਬਸ ਇੰਨੀ ਗੱਲ ਹੈ। ਤੁਸੀਂ ਕੀ ਮੈਸੇਜ ਦਿਓਗੇ? बस अच्छे रिलेशन सारे रहन, सब खुश रहन, सब शांति च रहन, जिथे जो रह रहा वो सौखा रवे बस। ਅੱਛਾ ਜੀ, ਐਂਡ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਰਿਕੁਐਸਟ ਕਰਾਂਗਾ। ਸਰਦਾਰ ਜੀ ਬਸ ਐਵੇਂ ਮੀਡੀਆ ਦੇ ਸਾਹਮਣੇ ਕਰ ਰਹੇ ਸਨ, ਇਹ ਵੈਸੇ ਜਿਹੜਾ ਨਾ ਇਹਨਾਂ ਨੂੰ ਕੁਛ ਨਾ ਕਹਿਣਾ। ਤੇ ਜੀ ਵੈਸੇ ਬਹੁਤ ਅੱਛਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਉਮੀਦ ਹੈ ਵਿਊਅਰਸ ਨੂੰ ਵੀ ਅੱਛਾ ਲੱਗਾ ਹੋਵੇਗਾ। ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।